ਤੇ ਅਸੀਂ ਤਿਆਰੀਆਂ ਕਰਨ ਰਹੇ ਆ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ, ਜਿਹੜੀ ਥੋੜੇ ਦਿਨ ਰਹਿ ਗਈ ਆਉਣ ਨੂੰ, ਲੇਕਿਨ ਹਲੇ ਤੱਕ ਸਾਡਾ ਜੁਗਾੜ ਸਿੱਧਾ ਨਹੀਂ ਹੋ ਰਿਹਾ। ਕਿਉਂ ਬਟ ਸਾਹਿਬ ਮਾਰੇ ਫਿਰ ਰਹੇ ਆ ਦਿਨ ਰਾਤ। ਪ੍ਰੋਗਰਾਮ ਸਾਰਾ ਇੰਜ ਅਸੀਂ ਬਣਾ ਲਿਆ 100% ਖੜਾ ਕਰ ਦਿੱਤਾ ਹੈ ਕਿ ਇਹ ਸ਼ਾਨਦਾਰ ਪ੍ਰੋਗਰਾਮ। ਹੁਣ ਉਹਦੇ ਖਰਚੇ ਕਿਤੋਂ ਪੂਰੇ ਕਰਨੇ ਆਂਦੇ ਨਾ ਆਂਦੇ ਬਸ ਵਿਆਹ ਮੈਂ ਪੂਰਾ ਤਿਆਰ ਹੈ, ਬਸ ਕੋਈ ਕੁੜੀ ਦਾ ਹਾਂ ਦੀ ਦੇ ਰਿਹਾ। ਇੱਥੇ ਢਿੱਲੋਂ ਸਾਹਿਬ ਪੰਜਾਬੀ ਦੇ ਕੰਮ ਕਰਨਾ ਢੇਰ ਔਖਾ ਹੈ, ਔਰ ਇਸ ਲੈਵਲ ਦੇ ਇਵੈਂਟ ਕਰਨਾ ਇਹ ਸੁਪਨੇ ਵੇਖ ਸਕਦੇ ਨੇ, ਕਰਨੇ ਬਹੁਤ ਔਖਾ ਹੈ। ਚਲੋ ਜੀ, ਸਾਨੂੰ ਮੌਕਾ ਮਿਲ ਗਿਆ ਤੁਹਾਡੇ ਕੋਲ ਆਉਣ ਦਾ। ਬਹੁਤ ਮੈਂ ਖੁਸ਼ ਨਸੀਬ ਹੈ। ਨਹੀਂ ਅਸੀਂ ਖੁਸ਼ ਨਸੀਬ ਹੈ। ਨਹੀਂ ਜੀ, ਤੁਹਾਡਾ ਵੀ ਨਾਮ ਹੈ, ਜਿਵੇਂ ਸਾਡਾ ਨਾਮ ਹੈ ਨਾ ਸਿੱਖ ਪੰਥ 'ਚ, ਤੁਸੀਂ ਇਹ ਨੂੰ ਅੱਗੇ ਲੈ ਕੇ ਜਾਂਦੇ ਪਏ ਜੇ। ਇਹ ਵੀ ਭਾਈ ਲਾਲ ਜੀ ਦਾ ਕਮਰਾ, ਜਿਹੜੇ ਮੇਰੇ ਬੱਚ ਬਹਿ ਕੇ ਇੱਥੇ ਹੀ ਬਹਿ ਕੇ ਲਿਖਦੇ ਹੁੰਦੇ ਸੀ, ਯਾਨੀ ਕਿ ਜਿਹੜਾ ਜਾਣਾ ਇਹ ਉਹਨਾਂ ਦਾ ਕਮਰਾ ਸੀ, ਤੇ ਇਹਨੂੰ ਉਸ ਤਰ੍ਹਾਂ ਰੱਖਿਆ। ਤਸਵੀਰਾਂ ਇੰਝ ਲੱਗੀਆਂ ਹੁੰਦੀਆਂ ਸੀ ਤਸਵੀਰਾਂ ਤੇ। ਦੱਸਿਓ, ਇਹ ਰਬਾਬਾਂ ਪਈਆਂ ਤੇ ਇਹ ਤੁਹਾਨੂੰ ਕਿੰਨੇ ਸਿਖਾਈਆਂ? ਵੇਖੋ ਜੀ, ਰਬਾਬ ਜਿਹੜੀ ਸੀ ਨਾ, ਭਾਈ ਮਰਦਾਨਾ ਜੀ ਰਬਾਬ ਤੇ ਕੀਰਤਨ ਕਰਦੇ ਸੀ। ਇਹਦਾ ਨਾਮ ਹੈ ਮਰਦਾ ਨਾ। ਮਰਦਾਨੇ ਦਾ ਮਤਲਬ ਹੈ ਮਰਦਾ ਨਾ। ਇਹ ਮੇਰੇ ਦਾਦਾ ਨੇ ਜੀ, ਭਾਈ ਰਹਿਮਤ ਅਲੀ। ਹਾਂ, ਇਹ ਹਜ਼ੂਰੀ ਰਾਗੀ ਸੇ ਭਾਈ ਲਾਲ ਜੀ, ਭਾਈ ਖੁਸ਼ੀ ਮੁਹੰਮਦ, ਭਾਈ ਇਰਸ਼ਾਦ ਅਹਿਮਦ ਤੇ ਭਾਈ ਬੂਟਾ। ਜਗ ਚਾਨਣ ਹੋਵਾ ਮਿੱਟੀ ਕੁੰਦ, ਜਗ ਚਾਨਣ ਹੋਵਾ ਮਿੱਟੀ ਕੁੰਦ, ਜਗ ਚਾਨਣ ਹੋਵਾ। ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। अस्सलाम वालेकुम ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਚੈਨਲ, ਸਾਡੇ ਬਲੌਗ ਤੇ। ਅੱਜ ਦਾ ਨਵਾਂ ਦਿਨ ਤੇ ਇੱਕ ਹੋਰ ਬਲੌਗ ਲੈ ਕੇ ਤੁਹਾਡੇ ਰੂਬਰੂ ਆ। ਤੇ ਸਾਡੇ ਸਾਹਮਣੇ ਬੈਠੇ ਵੇਖੋ ਕਿੱਡਾ ਸੋਹਣਾ ਸਿਰਿਆ ਮਾਸ਼ਾਅੱਲਾ, ਸਾਡੇ ਅਜ਼ੀਮ ਦੋਸਤ ਬੱਟੂ ਸਾਹਿਬ ਜੀ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਬੱਟੂ ਸਾਹਿਬ ਨਾਲ ਨਵਦੀਪ ਵੀਰੇ। ਨਾਸ਼ਤਾ ਜੀ ਕੀਤਾ ਨਹੀਂ, ਅਸੀਂ ਦੇਸੀ ਵਲੈਤੀ ਕੀਤਾ। ਅੱਜ ਨਾ ਮੈਕਡੋਨਲਡ ਲਾਹੌਰ ਬੈਠੇ ਆ ਤੇ ਅਸੀਂ ਤਿਆਰੀਆਂ ਕਰਨ ਰਹੇ ਆ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀ, ਜਿਹੜੀ ਥੋੜੇ ਦਿਨ ਰਹਿ ਗਈ ਆਉਣ ਨੂੰ, ਲੇਕਿਨ ਹਲੇ ਤੱਕ ਸਾਡਾ ਜੁਗਾੜ ਸਿੱਧਾ ਨਹੀਂ ਹੋ ਰਿਹਾ। ਕਿਉਂ ਬੱਟੂ ਸਾਹਿਬ ਮਾਰੇ ਫਿਰ ਰਹੇ ਆ ਦਿਨ ਰਾਤ। ਪ੍ਰੋਗਰਾਮ ਸਾਰਾ ਇੰਜ ਅਸੀਂ ਬਣਾ ਲਿਆ 100% ਖੜਾ ਕਰ ਦਿੱਤਾ ਹੈ ਕਿ ਇਹ ਸ਼ਾਨਦਾਰ ਪ੍ਰੋਗਰਾਮ। ਹੁਣ ਉਹਦੇ ਖਰਚੇ ਕਿਤੋਂ ਪੂਰੇ ਕਰਨੇ ਆਂਦੇ ਨਾ ਆਂਦੇ ਬਸ ਵਿਆਹ ਮੈਂ ਪੂਰਾ ਤਿਆਰ ਹੈ, ਬਸ ਕੋਈ ਕੁੜੀ ਦਾ ਹਾਂ ਦੀ ਦੇ ਰਿਹਾ। ਇਸ ਲਈ ਅਸੀਂ ਰਾਤ ਵੀ ਸਿਰ ਜੋੜ ਤੇ ਬਹਿਨੇ ਆ, ਤੇ ਦੁਪਹਿਰ ਵੀ ਤੇ ਫਿਰ ਸਵੇਰ ਵੀ। ਉਹ ਪਿਛਲੀ ਵਾਰੀ ਵੀ ਜਦੋਂ ਕਰਵਾਈ ਹੈ ਨਾ, ਉਦੋਂ ਵੀ ਆਂਦੇ ਭਾਈ ਕਾਨਫਰੰਸ ਕਰਵਾਈ, ਪੈਸੇ ਬਹੁਤ ਇਹਨਾਂ ਇਕੱਠੇ ਕਰ ਲਏ। ਸਾਨੂੰ ਪਤਾ ਵੀ ਇਹਦੀ ਕੀ ਜੋੜ ਤੋੜ ਕਰਨ ਦੇ, ਕਿੱਥੋਂ ਰਗੜਾ ਖਾਂਦੇ ਆ, ਕੀ ਕਰਦੇ ਆ, ਕਿਹੜੇ ਦੋਸਤ ਦੀ ਕੰਨੀ ਕੁੱਟਦੇ ਆ, ਕੀ ਕਰਦੇ ਆ। ਇੱਥੇ ਢਿੱਲੋਂ ਸਾਹਿਬ ਪੰਜਾਬੀ ਦੇ ਕੰਮ ਕਰਨਾ ਢੇਰ ਔਖਾ ਹੈ, ਔਰ ਇਸ ਲੈਵਲ ਦੇ ਇਵੈਂਟ ਕਰਨਾ ਇਹ ਸੁਪਨੇ ਵੇਖ ਸਕਦੇ ਨੇ, ਕਰਨੇ ਬਹੁਤ ਔਖਾ ਹੈ। ਸੋ ਆਪਾਂ ਕਰਨ ਚੱਲੇ ਆ, ਫਿਰ ਔਖ ਤੇ ਹੋਣੀ ਹੈ। ਚਲੋ ਰੱਬ ਸੁਣਾ ਰਹਿਮਤ ਕਰੇ ਜੀ। ਲੱਗੇ ਆ ਜਿਵੇਂ ਪਿਛਲੀ ਵਾਰੀ ਆਪਾਂ ਕਰਵਾਈ ਸੀ, ਆਪਾਂ ਇਹ ਵੀ ਸਾਰੇ ਦੋਸਤ ਰਲ ਮਿਲ ਕੇ ਕੁਛ ਨਾ ਕੁਛ ਕਰਕੇ ਕਰ ਲਈਦਾ। ਤੇ ਇਸ ਵਾਰੀ ਫੇਰ ਬਹੁਤ ਵੱਡੇ ਲੈਵਲ ਤੇ ਹੋਣ ਜਾ ਰਹੀ, ਬਹੁਤ ਵੱਡੇ ਆਰਟਿਸਟ ਉੱਧਰੋਂ ਆ ਰਹੇ ਆ, ਇੱਧਰੋਂ ਵੀ ਇਕੱਠੇ ਹੋ ਰਹੇ ਆ। ਸਾਰੇ ਜ਼ਰੂਰ ਪਹੁੰਚਿਓ 18, 19, 20 ਨੂੰ। ਤੇ ਅੱਜ ਦਾ ਵਲੌਗ ਜ਼ਰੂਰ ਦੇਖਿਓ। ਆਪਾਂ ਜਾਣਾ ਕਿੱਥੇ ਅੱਜ ਅਸੀਂ ਜਾਣਾ ਪਹਿਲੋਂ ਭਾਈ ਮਰਦਾਨਾ ਜੀ ਦੀ ਜਿਹੜੀ ਫੈਮਿਲੀ ਆ, ਉਹਨਾਂ ਦੀ 18ਵੀਂ ਪੀੜ੍ਹੀ ਆ, ਉਹਨਾਂ ਦੇ ਘਰ ਜਾਣਾ, ਉਹਨਾਂ ਨੂੰ ਮਿਲਣ ਵਾਸਤੇ। ਨਵਦੀਪ ਆਂਦਾ ਸੀ, ਉਹਨਾਂ ਨੇ ਮੈਨੂੰ ਬੜੀ ਵਾਰੀ ਕਿਹਾ, ਲੇਕਿਨ ਮੇਰਾ ਟਾਈਮ ਕੋਈ ਨਹੀਂ ਬਣ ਸਕਿਆ। ਤੇ ਉਹਨਾਂ ਨੂੰ ਮਿਲਾਂਗੇ, ਫਿਰ ਇੱਕ ਦੋ ਜਗ੍ਹਾਵਾਂ ਤੇ ਹੋਰ ਜਾਵਾਂਗੇ। ਤੇ ਜੁੜੇ ਰਹੋ ਅੱਜ ਦੇ ਬਲੌਗ 'ਚ। ਲਾਹੌਰ ਦੇ ਕੋਲ ਪਿੰਡਾਂ 'ਚ ਵੀ ਜਾਣਾ ਅੱਜ ਦਾ ਬਲੌਗ। ਪੁਰਾਣਾ ਏਰੀਆ ਰੇਲਵੇ ਵਾਲਾ, ਇੱਥੇ ਗਾਜ਼ੀਆਬਾਦ ਕਲੋਨੀ ਜਿੱਥੇ ਰਹਿੰਦੇ ਨੇ ਆ। ਪਹਿਲਾਂ ਇਹਨਾਂ ਦੇ ਤੇਲ ਤੋਂ ਲੈ ਕੇ ਆਉਂਦੇ ਆ। ਪਹਿਲਾਂ ਹੀ ਆਨੇ ਨੇ ਕਾਲਾ ਤੇਲ ਲਿਆਉਂਦੇ, ਪਤਾ ਨਹੀਂ ਕੀ ਲੈ ਕੇ ਆਉਂਦੇ ਆ। ਰੇਲਵੇ ਸਟੇਸ਼ਨ ਕੀ ਲਿਆ? ਲਾਹੌਰ ਕੈਂਟ। ਇਹ ਲਾਹੌਰ ਕੈਂਟ ਵਾਲਾ ਸਟੇਸ਼ਨ। ਗਲੀਆਂ ਬੜੀਆਂ ਤੰਗ ਆ ਜਿੱਧਰ ਦੀ ਆਪਾਂ ਲੰਘਣ ਡਏ ਆ। ਗੂਗਲ ਲੈ ਕੇ ਆਇਆ ਸਾਨੂੰ, ਕਿਤੇ ਗਲਤ ਨਾ ਲੈ ਆਇਆ।
ਆ ਮਿਲਕ ਸ਼ਾਪ ਵਾਲੀਆਂ ਦੁਕਾਨਾਂ ਨੇ ਇੱਥੇ ਬਹੁਤ। ਤੇ ਲੈ ਕਿੱਧਰ ਜਾਣਾ? ਰਾਈਟ ਗਲੀ ਲੋਕੇਸ਼ਨ ਵੇਖਣ ਡਿਆ ਨਵਦੀਪ ਕੱਢ ਦੂਗਾ ਬਸ ਉੱਥੋਂ ਤੱਕ। ਉੱਥੋਂ ਤੱਕ ਕੋਈ ਮੇਨ ਰੋਡ ਆ ਜਾਣਾ, ਮੈਨੂੰ ਪਤਾ ਵਾ। ਅੱਗੇ ਵੀ ਇੱਕ ਵਾਰੀ ਆਇਆ ਇੱਧਰ ਦੀ। ਹਾਂ ਮੈਨੂੰ ਗੂਗਲ ਆਇਆ ਨਾ, ਰਾਹ ਪੁੱਠੇ ਤੇ ਪਾ ਦਿੰਦੀ। ਆਪਾਂ ਪਹੁੰਚ ਗਏ ਉੱਥੇ ਮੱਲਾ ਗਾਜ਼ੀਆਬਾਦ। ਆ ਫਟ ਕੇ ਬਿਲਕੁਲ ਟ੍ਰੇਨ ਵਾਲਾ। ਇਹ ਪਹਿਲਾਂ ਜਿਹੜੀਆਂ ਟ੍ਰੇਨਾਂ ਉਧਰੋਂ ਆਉਂਦੀਆਂ ਆਪਣੇ ਇੰਡੀਆ ਤੋਂ, ਉਹ ਟ੍ਰੇਨਾਂ ਦੇ ਨੇ ਅੱਗੇ ਬੰਦ ਹੋਇਆ ਪਿਆ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਸਿਹਤ ਠੀਕ ਹੈ ਤੁਹਾਡੀ? ਚਲੋ ਜੀ, ਸਾਨੂੰ ਮੌਕਾ ਮਿਲ ਗਿਆ ਤੁਹਾਡੇ ਕੋਲ ਆਉਣ ਦਾ। ਬਹੁਤ ਬਹੁਤ ਮੈਂ ਖੁਸ਼ ਨਸੀਬ ਹੈ। ਨਹੀਂ ਅਸੀਂ ਖੁਸ਼ ਨਸੀਬ ਹੈ। ਨਹੀਂ ਜੀ, ਤੁਹਾਡਾ ਵੀ ਨਾਮ ਹੈ ਜਿਵੇਂ ਸਾਡਾ ਨਾਮ ਹੈ ਨਾ ਸਿੱਖ ਪੰਥ 'ਚ। ਤੁਸੀਂ ਇਹ ਨੂੰ ਅੱਗੇ ਲੈ ਕੇ ਜਾਂਦੇ ਪਏ ਜੇ ਸਾਂਝੇ ਵਿਰਸਾ ਨੂੰ, ਜਿਹੜੀ ਕਿ ਗੁਰੂ ਨਾਨਕ ਜੀ ਨੇ ਜਿਹੜਾ ਪਿਆਰ ਗੁਰੂਆਂ ਨੇ ਦਿੱਤਾ, ਜਿਹੜਾ ਸਬਕ ਦਿੱਤਾ, ਨੂੰ ਲੈ ਕੇ ਤੁਸੀਂ ਜਾਂਦੇ ਪਏ ਜੀ ਅੱਗੇ। ਤੇ ਤੁਸੀਂ ਵੀ ਐਸ ਕਰਕੇ ਸਾਡੀ ਖੁਸ਼ ਨਸੀਬੀ ਤੁਸੀਂ ਵੀ ਆਏ ਜੀ। ਨਹੀਂ ਮੁਹੱਬਤ ਤੁਹਾਡੀ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ। ਜਰਾ ਧਿਆਨ ਹੈਗਾ ਮੁੰਡਾ ਭਾਈ ਨੇ ਨਹੀਂ ਤਾਂ ਹੈ। ਤੁਸੀਂ ਅੱਗੇ ਵੀਡੀਓ ਵੇਖੀ ਹੋਣੀ, ਰਿਪਨ ਦੀ ਵੀ, ਵਿਕਾਸ ਨੇ ਵੀ ਪਾਈ ਸੀ। ਤੇ ਇਹ ਉਹਨਾਂ ਦੀ 18ਵੀਂ ਪੀੜ੍ਹੀ ਚ ਨਾ। ਤੇ ਇਹ ਗਲੀ ਹੈ ਜਿੱਥੇ ਰਹਿੰਦੇ ਆ। ਘਰ ਵੀ ਇਹਨਾਂ ਦਾ ਵਹਾਉਂਦੇ। ਵੈਸੇ ਮੈਨੂੰ ਨਾ ਲਾਸਟ ਟਾਈਮ ਜਦੋਂ ਆਏ ਸੀ ਵਿਕਾਸ ਹੁਣੀ, ਕਾਫੀ ਸਾਰੇ ਦੋਸਤਾਂ ਨੇ ਅਪਰੋਚ ਕੀਤਾ ਸੀ ਕਿ ਅਸੀਂ ਤੁਹਾਡੇ ਵੱਲੋਂ ਨਾ ਤੁਹਾਨੂੰ ਘਰ-ਬਾਰ ਬਣਾ ਕੇ ਦੇਣਾ। ਅੱਛਾ। ਤੇ ਮੈਂ ਉਦੋਂ ਫਿਰ ਤੁਹਾਡੇ ਨਾਲ ਤਾਂ ਜ਼ਿਕਰ ਨਹੀਂ ਸੀ ਕੀਤਾ। ਠੀਕ ਹੈ ਜੀ। ਤੇ ਮੈਂ ਕਿਹਾ ਜ਼ਰੂਰ ਜਦੋਂ ਤੁਹਾਡਾ ਇਰਾਦਾ ਹੋਵੇ ਮੈਨੂੰ ਦੱਸਿਓ। ਤੇ ਉਹ ਹਾਲੇ ਤੱਕ ਫਿਰ ਬਾਅਦ ਚ ਜਦੋਂ ਗੱਲ ਪੁਰਾਣੀ ਹੋ ਜਾਂਦੀ ਉਹ ਕਿਹਨਾਂ ਨੂੰ ਗਾਲਦੇ ਨਹੀਂ ਫਿਰ। ਹਾਂਜੀ। ਤੇ ਆ ਵੀਡੀਓ ਦੇ ਰਾਹੀਂ ਫਿਰ ਉਹਨਾਂ ਤੱਕ ਵੀਡੀਓ ਪਹੁੰਚਾ ਦੇਣੀ। ਦੇਖੋ ਜੀ, ਜਿਵੇਂ ਮੈਂ ਪਹਿਲੋਂ ਕਿਹਾ ਕਿ ਬਾਬਾ ਜੀ ਦੀ ਵਿਸਾਖਤ ਸੀ ਜਿਹੜੀ ਭਾਈ ਮਰਦਾਨਾ ਜੀ ਦੀ, ਗੁਰੂ ਨਾਨਕ ਜੀ ਦੇ ਨਾਮ, ਉਹਦੀ ਵਜ੍ਹਾ ਤੋਂ ਇਹ ਸਤਿਕਾਰ ਪਿਆ ਰਹੇਗਾ। ਤੇ ਤੁਸੀਂ ਵੀ ਇਹੀ ਫਰਜ਼ ਅਦਾ ਕਰਦੇ ਪਏ ਜੇ ਇੱਥੇ ਪਾਕਿਸਤਾਨ 'ਚ, ਕਿ ਲੋਕਾਂ ਨੂੰ ਉਜਾਗਰ ਕਰਦੇ ਪਏ ਜੀ। ਸਾਂਝੇ ਪੰਜਾਬ, ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਆਪਸ 'ਚ ਮਿਲਾਇਆ ਹੋਇਆ। ਤੁਹਾਡੀ ਵਜ੍ਹਾ ਤੋਂ ਵੀ ਇਹ ਅੱਗੇ ਬਹੁਤ ਜਾ ਰਿਹਾ। ਤੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੁਹਾਡੇ ਨਾਲ ਵੀ ਮੁਲਾਕਾਤ ਹੋ ਗਈ। ਸੁਣਿਆ ਅਸੀਂ ਵਿਕਾਸ ਭਾਈ ਤੇ ਆਏ 2-3 ਦਫਾ, ਨਾਲ ਤੁਹਾਡੇ ਨਾਲ ਵੀ ਮੁਲਾਕਾਤ ਹੋਈ। ਪਰ ਬਾਕੀ ਅਸੀਂ ਅਬੀਰ ਜੀ ਵੀ ਆਏ ਨੇ, ਅਸੀਂ ਇਹਨਾਂ ਦਾ ਵੀ ਧੰਨਵਾਦੀ ਹਾਂ ਜੀ। ਸ਼ੁਕਰੀਆ। ਬਹੁਤ ਚੰਗਾ ਲੱਗਾ ਤੁਸੀਂ ਨਾਸਰ ਸਾਹਿਬ ਘਰ ਆਏ, ਇਹ ਆਉਂਦੇ ਪਏ ਜੀ, ਤੁਹਾਡੀ ਮਿਹਰਬਾਨੀ। ਸਬਜ਼ੀਆਂ ਵਾਲੀਆਂ ਦੁਕਾਨਾਂ ਜਿਹੜੀ ਇਹਨਾਂ ਦੇ ਘਰ ਨੂੰ ਜਾਂਦੀ ਤੰਗ ਗਲੀ ਆ। ਆਉਣਾ ਹੋਵੇ ਹਰਬੰਸਪੁਰੇ ਦੇ ਬਿਲਕੁਲ ਸਾਹਮਣੇ ਹੈ ਗਾਜ਼ੀਆਬਾਦ। ਤੇ ਗੱਡੀ ਜਿਹੜੀ ਉਹ ਬਾਹਰ ਲਾ ਕੇ ਆਉਣੀ ਪੈਂਦੀ, ਅੰਦਰ ਨਹੀਂ ਆ ਜਾਂਦਾ। ਗਲੀਆਂ ਬਹੁਤ ਤੰਗ ਨੇ। ਇਹਨਾਂ ਦੇ ਘਰ ਨੂੰ ਜਿਹੜਾ ਰਾਹ ਜਾਂਦਾ, ਇਹ ਘਰ ਆ ਇਹਨਾਂ ਦੇ। ਆਹ ਘਰ ਇਹਨਾਂ ਦਾ। ਤੁਹਾਡਾ ਵੀ ਮਸ਼ਕੂਰ ਜੀ, ਧੰਨਵਾਦ ਤੁਹਾਡਾ ਵੀ, ਸ਼ੁਕਰਗੁਜ਼ਾਰ। ਇਹ ਘਰ ਹੈ ਆਪਣਾ। ਆਹੋ। ਹਾਂ, ਘਰ ਦਾ ਦਰਵਾਜ਼ਾ ਕਿਧਰੋਂ? ਇੱਥੋਂ ਲੈ ਕੇ ਉੱਥੇ ਤੱਕ ਹਾਂ। ਮੇਨ ਉਹਦੇ ਅੰਦਰ ਕਿੰਨੇ ਘਰ ਭਾਜੀ ਇੱਥੇ? ਇੱਥੇ ਜੀ 4 ਤੇ ਪੁੱਤਰ ਭਾਈ ਲਾਲ ਜੀ ਦੇ, ਹਾਂ। 4 ਤੇ ਅੱਗੋਂ 2 ਬਹੂਆਂ ਇਹਨਾਂ ਦੇ ਵਿੱਚ ਭਰਾ ਦੀਆਂ, ਯਾਨੀ ਕਿ 6 ਫੈਮਲੀਆਂ ਰਹਿੰਦੀਆਂ, 6-7। ਇਹ 5 ਮਰਲੇ ਆ? 6 ਮਰਲੇ। 6 ਮਰਲੇ ਚ 5 ਫੈਮਲੀਆਂ। ਤੇ ਮਰਲਾ ਆ ਗਿਆ ਫਿਰ। ਉਹਨੇ ਹਾਲੀ ਤੇ ਇਸ ਤਰ੍ਹਾਂ ਹੀ ਰਹਿ ਰਹੇ, ਤੁਹਾਨੂੰ ਸਾਰਾ ਦਿਖਾਣੇ ਆ। ਆ ਜਾਓ। ਆ ਵੀ ਭਾਈ ਲਾਲ ਜੀ ਦਾ ਕਮਰਾ, ਜਿਹੜੇ ਮੇਰੇ ਬੱਚ ਬਹਿ ਕੇ ਇੱਥੇ ਹੀ ਬਹਿ ਕੇ ਲਿਖਦੇ ਹੁੰਦੇ ਸੀ। ਯਾਨੀ ਕਿ ਜਿਹੜਾ ਜਾਣਾ ਇਹ ਉਹਨਾਂ ਦਾ ਕਮਰਾ ਸੀ। ਤੇ ਇਹਨੂੰ ਉਸ ਤਰ੍ਹਾਂ ਰੱਖਿਆ, ਤਸਵੀਰਾਂ ਇੰਝ ਲੱਗੀਆਂ ਹੁੰਦੀਆਂ ਸੀ ਤਸਵੀਰਾਂ ਤੇ। ਉਹ ਰੀਤ ਨੂੰ ਮੈਂ ਕਿਉਂਕਿ ਮੇਰਾ ਲੰਘਾ ਇੱਧਰ ਹੈ, ਉਹ ਰੀਤ ਨੂੰ ਮੈਂ ਬਰਕਰਾਰ ਰੱਖਿਆ ਹੋਇਆ। ਤੇ ਇੱਥੇ ਮੇਰੇ ਬਾਬਾ ਜੀ ਦੀਆਂ ਯਾਦਾਂ ਨੇ। ਤੇ ਇੱਥੇ ਸਾਡੇ ਕੋਲ ਵੀ ਤੁਸੀਂ ਤਸ਼ਰੀਫ ਰੱਖੋ। ਸਰ ਸ਼ੁਕਰੀਆ ਤੁਹਾਡਾ। ਆਹ ਫੋਟੋ ਕਿੰਨੀ ਲੱਗੀ ਹੈ? ਤੁਹਾਡੇ ਬਾਈ ਦੀ ਲੱਗੀ ਹੈ? ਹਾਂ, ਉਹ ਜਦ ਦੁਆ ਮੰਗਦੇ ਪਏ ਨੇ, ਉਹ ਬਾਬਾ ਜੀ ਨੇ ਭਾਈ ਲਾਲ ਜੀ। ਭਾਈ ਲਾਲ ਜੀ। ਅੱਛਾ। 17ਵੀਂ ਜਨਰੇਸ਼ਨ ਦੇ ਵਿੱਚ। ਅੱਛਾ। ਇਹ ਤੇ ਪਾਰਟੀਸ਼ਨ ਤੋਂ ਪਹਿਲਾਂ ਸੀ ਨਾ ਇਹਨਾਂ ਦਾ ਜਨਮ ਹੋਣਾ? ਹਾਂਜੀ, ਇਹ ਇੰਡੀਆ ਸੀ। ਉਹ ਬੈਠੋ ਤੁਸੀਂ ਕਰ ਲਓ। ਉਹਦੀ ਦੇਖ ਲਓ। ਹਾਂ, ਇੰਡੀਆ ਜੋ ਯਾਨੀ ਕਿ ਜਦੋਂ ਇਹ ਪਾਰਟੀਸ਼ਨ ਤੋਂ ਬਾਅਦ ਆਏ ਨੇ, ਤੇ ਇੰਡੀਆ ਦੇ ਵਿੱਚ ਮੇਰੇ ਦਾਦਾ ਜੀ ਤੇ ਮੇਰੇ ਨਾਨਾ ਜੀ ਦੇ ਬਾਅਦ ਚੋਂ ਬਣੇ ਤੇ ਮੇਰੇ ਤਾਇਆ ਜੀ, ਉਹ ਹਜ਼ੂਰੀ ਰਾਗੀ ਸਨ। ਗੋਇੰਦਵਾਲ ਸਾਹਿਬ ਗੁਰਦੁਆਰਾ, ਗੋਇੰਦਵਾਲ, ਉਹ ਉੱਥੇ ਹਜ਼ੂਰੀ ਰਾਗੀ ਸਨ। ਉੱਥੇ ਰਬਾਬੀਆਂ ਨੂੰ ਹਵੇਲੀ ਮਿਲੀ ਹੋਈ ਸੀ, ਸਾਰੇ ਰਬਾਬੀ ਉੱਥੇ ਰਹਿੰਦੇ ਸੀ, ਖਾਸ ਕਰ ਸਾਡਾ ਖਾਨਦਾਨ। ਤੇ ਮੇਰੇ ਦਾਦਾ ਜੀ ਦੇ ਸੀ 8 ਬੇਟੇ। ਉੱਥੇ ਜਾ ਕੇ ਮੈਂ ਤੁਹਾਨੂੰ ਦਿਖਾਵਾਂਗਾ। ਤੇ ਉਹ ਫਿਰ ਕੀਰਤਨ ਇਹਨਾਂ ਦੇ ਗੁਰਦੁਆਰਿਆਂ 'ਚ ਹਜ਼ੂਰੀ ਰਾਗੀ ਇਹਦੇ ਕੰਮ ਨਹੀਂ ਕੀਤਾ। ਇਹਨਾਂ ਨੇ ਕੰਮ ਕੀਤਾ ਆਪਣੇ, ਯਾਨੀ ਕਿ ਕੀਰਤਨ ਨੂੰ ਪਾਕਿਸਤਾਨ 'ਚ ਜਾਂ ਸਾਡੇ ਵਾਸਤੇ ਜ਼ਿੰਦਾ ਰੱਖਣ ਵਾਲੇ ਮੇਰੇ ਬਾਬਾ ਲਾਲ ਜੀ ਸੀ। ਬਾਬਾ ਜੀ ਤੁਹਾਡੇ ਅੱਬਾ ਜੀ। ਤੇ ਜਦੋਂ ਲੋਕੀ ਆਏ ਨਾ, ਜਦੋਂ ਸਾਰੇ ਆ ਗਏ ਪਾਰਟੀਸ਼ਨ ਕਰਕੇ, ਉਹ ਸਾਰਿਆਂ ਨੇ ਛੱਡਤਾ ਸੀ ਕੀਰਤਨ। ਤੇ ਇਹਨਾਂ ਨੇ ਫਿਰ ਥੋੜਾ
ਨਾਲ ਰੱਖਿਆ ਤੇ ਨਾਲ ਜਾਂਦੇ ਵੀ ਰਹੇ, ਕਵਾਲੀ ਵੀ ਕਰਦੇ ਰਹੇ, ਨਾਥਖਾਨੀ ਵੀ ਕਰਦੇ ਰਹੇ। ਤੋ ਇਹਨਾਂ ਨੇ ਜਿਹੜੀ ਨੀਂਹ ਸੀ ਨਾ ਇਹਨਾਂ ਨੇ ਰੱਖੀ ਹੋਈ ਹੈ ਤੇ ਅੱਜ ਅਸੀਂ ਉਹਨੂੰ ਲੈ ਕੇ ਤੁਰਦੇ ਪਏ ਹਾਂ। ਕੀ ਬਾਤ। ਜਿਹੜਾ ਕਮਰਾ ਸੀ ਜਿੱਥੇ ਆਂਦੇ ਵੀ ਇਹਨਾਂ ਦੇ ਬਜ਼ੁਰਗ ਬਹਿੰਦੇ ਸੀ, ਹੁਣ ਉੱਤੇ ਲੈ ਕੇ ਆਂਦੇ ਸਾਨੂੰ ਚੱਲਦੇ ਆ ਜਿੱਥੇ ਇਹਨਾਂ ਨੇ ਕੋਈ ਆਪਣਾ ਨਵਾਂ ਸੈਟਅਪ ਜਾਂ ਬਹਿੰਦੇ ਨੇ ਜਾਂ ਕੀਰਤਨ ਕਰਕੇ ਉੱਥੋਂ ਉਹਨੂੰ ਚੈਨਲ ਦੀ ਰਾਹੀਂ ਪਾਉਂਦੇ ਨੇ, ਉੱਤੇ ਲੈ ਕੇ ਚੱਲਦਾ। ਲਓ ਜੀ, ਨਵਾਂ ਕਮਰਾ ਆਂਦੇ ਬਣਾਇਆ ਤੇ ਇੱਥੇ ਕਰਨਾ ਕੀ ਆ ਉਹ ਵੀ ਤੁਹਾਨੂੰ ਦੱਸਦੇ। ਕਹਿੰਦੇ ਵੀ ਅਸੀਂ ਵੇਖਿਆ ਲੇਕਿਨ ਵਿਖਾਇਆ ਨਹੀਂਗਾ। ਨਵਾਂ ਜਿਹੜਾ ਇੱਕ ਕਮਰਾ ਬਣਾਇਆ ਉਹਦੇ ਵਿੱਚ ਇੱਥੇ ਭਾਈ ਲਾਲ ਜੀ ਦੀ ਤਸਵੀਰ ਲੱਗੀ ਹੋਈ ਹੈ। 17ਵੀਂ ਜਨਰੇਸ਼ਨ ਸੀ ਭਾਈ ਮਰਦਾਨਾ ਜੀ ਦੀ, ਉਹਨਾਂ ਦੇ ਫਾਦਰ ਸਾਹਿਬ ਭਾਈ ਸਾਹਿਬ। ਤੇ ਜਿਹੜਾ ਹੈਗਾ ਹਾਲੇ ਤੱਕ ਕਿਸੇ ਮੀਡੀਆ ਤੇ ਨਹੀਂ ਪਾਇਆ। ਹਾਂਜੀ ਤੇ ਮੈਂ ਕਿਸੇ ਨਾਸਰ ਸਾਹਿਬ ਬਲਕਿ ਵਿਕਾਸ ਸਾਹਿਬ ਨੂੰ ਕਿਹਾ ਸੀ ਕਿ ਹਾਂਜੀ ਤੁਸੀਂ ਇਫਤਤਾਹ ਕਰਨਾ ਹੈ ਨਾਲ ਕਿ ਜਦੋਂ ਵੀ ਮੈਂ ਸ਼ੁਰੂ ਕੀਤੀ ਨਾ ਹਾਂਜੀ ਤੇ ਜਦੋਂ ਚੈਨਲ ਤੇ ਤੁਸੀਂ ਇਫਤਤਾਹ ਕਰਨਾ ਤੇ ਅੱਜ ਤੁਹਾਨੂੰ ਭਾਗ ਹੈ ਕਿ ਨਾਸਰ ਸਾਹਿਬ ਵੀ ਆ ਗਏ ਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵਹਾ ਰਹੇ ਜੇ ਹੋਰ ਮੀਡੀਆ ਤੇ ਮੈਂ ਵਹਾਇਆ ਨਹੀਂ ਨਾ ਆਪ ਪਾਇਆ ਕਿਸੇ ਤੇ। ਹਾਂਜੀ ਇਹ ਮੁਹੱਬਤ ਤੁਹਾਡੀ, ਸ਼ੁਕਰੀਆ ਤੁਹਾਡਾ। ਤੁਹਾਡਾ ਤੁਹਾਡਾ ਪਿਆਰ ਹੈ ਜੀ। ਦੱਸਿਓ ਇਹ ਰਬਾਬਾਂ ਪਈਆਂ ਜੀ ਤੇ ਇਹ ਤੁਹਾਨੂੰ ਕਿੰਨੇ ਸਿਖਾਈਆਂ? ਵੇਖੋ ਜੀ, ਰਬਾਬ ਜਿਹੜੀ ਸੀ ਨਾ ਭਾਈ ਮਰਦਾਨਾ ਜੀ ਰਬਾਬ ਤੇ ਕੀਰਤਨ ਕਰਦੇ ਸੀ, ਲੇਕਿਨ ਜੇ ਪਾਰਟੀਸ਼ਨ ਤੋਂ ਪਹਿਲਾਂ ਨਾ ਹਾਰਮੋਨੀਅਮ ਤੇ ਹੀ ਕਰਦੇ ਸੀ, ਠੀਕ ਹੈ। ਤੇ ਉਹ ਫਿਰ ਜਦੋਂ ਗਏ 2004 ਤੋਂ ਮੈਂ ਜਾਣਾ ਸ਼ੁਰੂ ਕੀਤਾ ਸੀ ਤੇ ਉਹਦੇ ਵਿੱਚ ਲੋਕੀ ਕਹਿੰਦੇ ਸੀ ਕਿ ਤੁਸੀਂ ਰਬਾਬ ਵੀ ਰੱਖੋ ਅੱਬਾ ਜੀ ਨੂੰ, ਅਬ ਰੀਤ ਕਾਇਮ ਕਰੋ। ਆਹੋ। ਤੇ ਫਿਰ ਉਹਨਾਂ ਦੇ ਹੁੰਦੇ ਆ ਨਾ ਉਹ ਥੋੜਾ ਉੱਥੇ ਦਿੱਲੀੋਂ ਮਿਲੀ ਕਿ ਚੰਡੀਗੜ੍ਹੋਂ ਮਿਲੀ ਤੇ ਉਹ ਫਿਰ ਉਹਨਾਂ ਦੇ ਹੁੰਦੇ ਉਹਨਾਂ ਦੇ ਨਾਲ ਬਹਿ ਕੇ ਮੇਰੀਆਂ ਤਸਵੀਰਾਂ ਨੇ, ਉਹਨਾਂ ਦੇ ਨਾਲ ਬਹਿ ਕੇ ਮੈਂ ਰਬਾਬ ਵਜਾਉਂਦਾ ਹੁੰਦਾ ਸੀ। ਅੱਛਾ ਜੀ ਤੇ ਲੇਕਿਨ ਉਸ ਦੇ ਬਾਅਦ ਨਹੀਂ ਉਹ ਕੰਮ ਰਿਹਾ, ਉਹ ਤੇ ਸਾਰਾ ਕੁਝ ਉਹੀ ਕਰਦੇ ਸੀ ਕੀਰਤਨ ਦੇ, ਉਹ ਸਾਰੇ ਮਾਸਟਰ ਸਨ ਯਾਨੀ ਕਿ ਸਹੀ। ਅਸੀਂ ਤੇ ਬਸ ਉਹਨਾਂ ਦੀ ਨਾਂ ਲੈ ਕੇ ਅੱਗੇ ਜਾਂਦੇ ਪਏ ਕਿਉਂਕਿ ਉਹਨਾਂ ਨੇ ਸ਼ੁਰੂ ਬਚਪਨ ਤੋਂ ਸਿੱਖਿਆ ਹੋਇਆ ਸੀ। ਅਸੀਂ ਨਾ ਪਰਸੋਂ ਹੀ ਇੱਕ ਸਟੋਰੀ ਕਰਕੇ ਆਏ ਸਾਂ। ਜੀ ਜੀ ਗਏ ਸਾਂ ਗੁਰਦੁਆਰਾ ਸੱਜਣ ਠੱਗ ਨਾ ਤਲੰਬਾ। ਅੱਛਾ ਜੀ। ਤੇ ਉੱਥੇ ਜਦੋਂ ਆਪਾਂ ਦੱਸਣ ਸਟੋਰੀ ਸੀ ਨਾ ਵੀ ਉਹ ਜਦੋਂ ਭਾਈ ਮਰਦਾਨਾ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਨਾ ਤੇ ਵੈਸੇ ਜਿਹੜਾ ਸੱਜਣ ਠੱਗ ਸੀ ਉਹ ਲੋਕਾਂ ਨੂੰ ਲੁੱਟਦਾ ਸੀ। ਜੀ ਜੀ। ਤੇ ਉਹ ਇਹਨਾਂ ਬਾਬਾ ਜੀ ਨੇ ਜਦੋਂ ਸ਼ਬਦ ਉਚਾਰਨ ਕੀਤਾ ਤੇ ਭਾਈ ਮਰਦਾਨਾ ਨੇ ਰਬਾਬ ਵਜਾਈ ਨਾ ਤੇ ਉਹ ਜਿਸ ਤਰ੍ਹਾਂ ਆਪਣੇ ਆਂਦੇ ਨਹੀਂ ਕਵਾਲੀ ਸੁਣਦੇ ਮਰਾਕਬੇ 'ਚ ਚਲਾ ਗਿਆ। ਹਾਂਜੀ ਹਾਂਜੀ, ਵਜਦ ਚ ਹਾਂ ਵਜਦ 'ਚ ਆ ਗਿਆ, ਉਹ ਵਜਦ 'ਚ ਆ ਗਿਆ ਤੇ ਉਹ ਸਾਰਾ ਕੁਝ ਉਹਨਾਂ ਨੇ ਰਬਾਬ ਵਜਾਉਣੀ ਬੰਦ ਵੀ ਕਰ ਦਿੱਤੀ ਤੇ 15 ਮਿੰਟ ਬਾਅਦ ਤੱਕ ਸ਼ਬਦ ਉਚਾਰਨ ਕਰਦਾ ਰਿਹਾ, ਗਾਉਂਦਾ ਰਿਹਾ। ਬਿਲਕੁਲ ਬਿਲਕੁਲ। ਤੇ ਉਹ ਇਹ ਰੂਹਾਨੀਅਤ ਦਾ ਨਾ ਬੜਾ ਹੁੰਦਾ ਜੀ, ਇਹ ਬੜਾ ਬੰਦਾ ਉੱਥੇ ਪਹੁੰਚ ਜਾਂਦਾ। ਕਿਉਂ ਜੀ, ਉਹ ਰਬਾਬ ਸੀ ਨਾ ਜਿਹੜੀ ਉਹ ਅਨਹਦ ਦੀ ਰਬਾਬ ਸੀ, ਯਾਨੀ ਕਿ ਜਿਹੜੀ ਰੂਹਾਨੀਅਤ ਦੀ ਰਬਾਬ ਸੀ। ਤੋਂ ਜਦੋਂ ਬਾਬਾ ਜੀ ਵਜਾਉਂਦੇ ਸੀ ਨਾ ਤੇ ਉੱਡਦੇ ਪੰਛੀ ਥੱਲੇ ਆਣ ਕੇ ਬਹਿ ਜਾਂਦੇ ਸੀ ਤੇ ਬੰਦਾ ਸੁਣਦਾ ਸੀ, ਤੁਹਾਡੇ ਨਾਲ ਸੁਣ ਮੁੰਨ ਹੋ ਜਾਂਦਾ ਸੀ। ਤੇ ਦੂਸਰੀ ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਕਿਤਾਬਾਂ 'ਚ ਵੀ ਲਿਖੀ ਹੋਈ ਸਾਡੇ ਸਭ ਤੋਂ ਮਸ਼ਹੂਰ ਗਾਣ ਵਾਲੇ ਜਾਂ ਸਿਖਾਉਣ ਵਾਲੇ ਤਾਨ ਹੁਸੈਨ ਨੇ, ਠੀਕ ਹੈ। ਤੇ ਉਹਨਾਂ ਦੇ ਉਸਤਾਦ ਸੀ ਭਾਈ ਮਰਦਾਨਾ ਜੀ। ਜੀ ਕੀ ਬਾਤ, ਕੀ ਬਾਤ। ਤੇ ਇਹ ਦੇਣ ਸੀ ਗੁਰੂ ਨਾਨਕ ਦੇਵ ਜੀ ਦੀ ਕਿ ਰਬਾਬ ਜਦੋਂ ਆਉਂਦੀ ਸੀ ਉਹਨਾਂ ਨਹੀਂ ਵਜਾਣੀ ਆਉਂਦੀ ਸੀ। ਮਰਦਾਨੇ ਰਬਾਬ ਵਜਾ, ਬਾਣੀ ਆਈ ਹੈ, ਬਾਬਾ ਜੀ ਆਉਂਦੀ ਨਹੀਂ ਉਹ ਵਜਾ। ਤੇ ਜਦੋਂ ਵਜਾਈ ਸਾਰੀ ਦਰਅਸਲ ਸਾਰੀਆਂ ਗੱਲਾਂ ਰੂਹਾਨੀਅਤ ਜਿਹੜੀਆਂ ਦੇ ਦਿੰਦੇ ਨੇ, ਇਹ ਸਿੱਖਣ ਨਾਲ ਨਹੀਂ ਆਉਂਦੀਆਂ। ਸਿੱਖ ਲਵੋ ਤੁਸੀਂ, ਅਦਬ ਨਾ ਕਰੋ, ਰੂਹਾਨੀਅਤ ਨਹੀਂ ਹੈਗੀ, ਦੁਆ ਨਹੀਂ ਹੈਗੀ ਤਾਂ ਕੰਮ ਤੁਹਾਡਾ ਨਹੀਂ ਤੋੜ ਚੜਦਾ। ਇਹ ਪਿੱਛੇ ਦੁਆ ਹੋਣੀ ਜ਼ਰੂਰੀ ਹੈ। ਤੇ ਗੁਰੂ ਨਾਨਕ ਜੀ ਨੇ ਉਦੋਂ ਹੀ ਦੁਆ ਦੇ ਦਿੱਤੀ ਸੀ ਭਾਈ ਮਰਦਾਨੇ ਨੂੰ ਜਦੋਂ ਉਹਨਾਂ ਦੇ ਘਰ ਜਾ ਕੇ ਭਾਈ ਮਰਦਾਨੇ ਦਾ ਹੱਥ ਫੜਿਆ ਸੀ। ਅੱਛਾ, ਇੱਕ ਚੀਜ਼ ਦੱਸੋ ਜੀ, ਭਾਈ ਮਰਦਾਨਾ ਜੀ ਹਰੀ ਕਿੰਨੇ ਭਰਾ ਸੀਗੇ, ਭੈਣ ਭਰਾ ਸੀਗੇ ਜੀ? ਭੈਣਾਂ ਤੇ ਉਦੋਂ 2 ਸੀ, ਠੀਕ ਹੈ ਜੀ। ਤੇ ਭਾਈ ਮਰਦਾਨਾ ਜੀ ਇਕੱਲੇ ਸਨ। ਇਕੱਲੇ ਸਨ ਕਿਉਂਕਿ ਜਿੰਨੇ ਵੀ ਬੱਚੇ ਜਿਹੜੇ ਜਵਾਕ ਹੁੰਦੇ ਸੀ ਜਦੋਂ ਖਾਸ ਉਮਰ 'ਚ ਜਾਂਦੇ ਸੀ ਨਾ ਤੇ ਉਹ ਫੌਤ ਹੋ ਜਾਂਦੇ ਸੀ, ਯਾਨੀ ਕਿ ਚੜ੍ਹਾਈ ਕਰ ਜਾਂਦੇ ਸੀ। ਤੇ ਭਾਈ ਮਰਦਾਨਾ ਜੀ ਦਾ ਵੀ ਇਹੀ ਹਾਲ ਸੀ, ਮਾਂ ਪਿਓ ਨੇ ਨਾਂ ਰੱਖਿਆ ਸੀ ਮਰ ਜਾਣਾ। ਵੇ ਮਰ ਜਾਣੇ ਇੱਧਰ ਆ ਵੀ ਕੱਲ ਤੇ ਇਹਨੇ ਮਰ ਜਾਣਾ, ਅੱਜ ਨਹੀਂ ਸਾਲ ਨੂੰ 2 ਸਾਲ ਨੂੰ 4 ਸਾਲ ਨੂੰ। ਜਦੋਂ ਮਰ ਜਾਏਗਾ ਤੇ ਸਾਨੂੰ ਸਕੂਨ ਰਵੇਗਾ ਕਿ ਸਾਨੂੰ ਕੋਈ ਯਾਦ ਨਹੀਂ ਆਏਗੀ। ਤੇ ਜਦੋਂ ਗੁਰੂ ਨਾਨਕ ਜੀ ਆਪ ਜੀ ਦੇ ਘਰ ਗਏ ਤੇ ਕਹਿੰਦੇ ਮਾਂ ਨੇ ਆਵਾਜ਼ ਦਿੱਤੀ ਵੇ ਮਰ ਜਾਣੇ ਆ। ਤਾਂ ਗੁਰੂ ਨਾਨਕ ਜੀ ਥੋੜੇ ਨਾ
ਪਰੇਸ਼ਾਨ ਹੋ ਗਏ ਉਹ ਕਹਿੰਦੇ ਯਾਰ ਇਹ ਕੀ ਅਜੀਬ ਜਿਹਾ ਨਾਮ ਮਰ ਜਾਣਾ ਹੈ। ਫਿਰ ਉਹਨਾਂ ਨੇ ਦੱਸਿਆ ਜੀ ਸਾਡੀ ਔਲਾਦ ਜਿਹੜੀ ਹੈ ਨਾ ਉਹ ਫੌਤ ਹੋ ਜਾਂਦੀ ਮੁੰਡੇ ਖਾਸ ਕਰ ਤੇ ਇਹਦਾ ਨਾਂ ਇਸ ਕਰਕੇ ਮਰ ਜਾਣਾ ਰੱਖਿਆ। ਉਹਨਾਂ ਨੇ ਆਪਣੇ ਹੱਥ ਫੜਿਆ ਤੇ ਕਹਿੰਦੇ ਹੁਣ ਇਹਦਾ ਨਾਮ ਹੈ ਮਰਦਾ ਨਾਂ। ਮਰਦਾਨੇ ਦਾ ਮਤਲਬ ਹੈ ਮਰਦਾ ਨਾਂ, ਹੁਣ ਨਹੀਂ ਮਰਦਾ। ਹਾਂਜੀ ਤੇ ਇਹ ਉਹਨਾਂ ਗੁਰੂ ਨਾਨਕ ਜੀ ਨੇ ਨਾਂ ਰੱਖਿਆ ਸੀ। ਬਿਲਕੁਲ ਅੱਗੋਂ 2 ਪੁੱਤਰ ਫਿਰ ਉਹਨਾਂ ਦੇ ਹੋਏ ਸੀ। ਹਾਂਜੀ ਅੱਛਾ ਜੀ ਠੀਕ ਹੈ ਜੀ। ਅੱਛਾ ਇਹ ਮੈਨੂੰ ਦੱਸਿਓ ਇਹ ਫੋਟੋਜ਼। ਹਾਂਜੀ ਇਹ ਵੇਖੋ ਜੀ, ਇਹ ਮੇਰੇ ਦਾਦਾ ਨੇ ਜੀ ਭਾਈ ਰਹਿਮਤ ਅਲੀ। ਭਾਈ ਰਹਿਮਤ ਅਲੀ। ਹਾਂ ਇਹ ਹਜ਼ੂਰੀ ਰਾਗੀ ਸੇ ਗੋਂਦਵਾਲ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਬੋਲੀ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਅਮਰਦਾਸ ਜੀ ਦੇ ਕੇਸ ਵੀ ਨੇ 84 ਪੌੜੀਆਂ ਵੀ ਨੇ। ਔਰ ਇਹਦੀ ਤਸਦੀਕ ਬੜੇ ਯਾਨੀ ਕਿ ਜਿਹੜੇ ਜਿਨ੍ਹਾਂ ਨੇ ਡਾਕੂਮੈਂਟਰੀ ਬਣਾਈਆਂ ਉੱਥੇ ਜਾ ਕੇ ਤਸਦੀਕ ਕਰਕੇ ਆਏ ਨੇ। ਉਹਨਾਂ ਨੇ ਕਿਹਾ ਹਾਂ ਜੀ ਇਹ ਉੱਥੇ ਦੇ ਹਜ਼ੂਰੀ ਰਾਗੀ ਸਨ, ਇਹ ਕਨਫਰਮ। ਤੇ ਦਾਸ ਵੀ ਗਿਆ 3 ਦਫਾ ਸੀ ਗਏ ਬਾਬਾ ਜੀ ਦੇ ਨਾਲ, ਆਪਣਾ ਘਰ ਦੇਖੇ, ਹਵੇਲੀ ਦੇਖੀ। ਤੇ ਆ ਥੱਲੇ ਇਹ ਅੱਗੋਂ ਇਹ ਇਹਨਾਂ ਦੇ 8 ਬੇਟੇ ਸਨ, ਠੀਕ ਹੈ, ਜਿਨ੍ਹਾਂ ਵਿੱਚ 3 ਜਣਿਆਂ ਨੇ ਕੀਰਤਨ ਕੀਤਾ, ਭਾਈ ਲਾਲ ਜੀ, ਭਾਈ ਖੁਸ਼ੀ ਮੁਹੰਮਦ, ਭਾਈ ਇਰਸ਼ਾਦ ਅਹਿਮਦ ਤੇ ਭਾਈ ਬੂਟਾ। ਇਹ ਜਿਹੜੇ ਭਾਈ ਬੂਟਾ ਜਨ ਸਨ ਇਹ ਹਜ਼ੂਰੀ ਰਾਗੀ ਸਨ ਸੀਸਗੰਜ ਗੁਰਦੁਆਰਾ ਸਾਹਿਬ ਦਿੱਲੀ 'ਚ। ਤੇ ਇਹ ਬਾਕੀ ਜਿਹੜੇ ਇਹਨਾਂ ਦੀ ਮੈਂ ਜ਼ਿਕਰ ਕੀਤਾ ਤੇ ਇਹ ਤੇ ਨਾਲ ਨਾਨਾ ਜੀ ਸੀ ਤੇ ਉਹ ਸੀ ਗੋਂਦਵਾਲ ਸਾਹਿਬ ਗੁਰਦੁਆਰਾ ਸਾਹਿਬ। ਤੇ ਆ ਅੱਗੋਂ ਫਿਰ ਭਾਈਆਂ ਦੋਨੋਂ ਚਾਰਾਂ ਇਹ ਭਾਈਆਂ ਸਾਡਾ ਇਹ ਜਿਹੜਾ ਹੈਗਾ 300 ਸਾਲਾ ਅਵਾਰਡ ਦਿੱਤਾ ਸੀ ਉਹ ਵਜ਼ੀਰੇ ਆਲਾ ਪ੍ਰਕਾਸ਼ ਸਿੰਘ ਬਾਦਲ ਜੀ ਆ ਬੁਲਾ ਕੇ ਸਰਕਾਰੀ ਤੌਰ ਤੇ। ਇਹ ਜੀ ਭਾਈ ਲਾਲ ਜੀ ਨੇ, ਇਹ ਉਹਨਾਂ ਦੇ ਬੇਟੇ ਆ, ਜਿੱਥੇ ਅਸੀਂ ਖਲੋਤੇ ਆ ਥੱਲੇ ਰਹਿੰਦੇ ਨੇ ਇਹਨਾਂ ਦੇ। ਇਹ ਚੜ੍ਹਾਈ ਕਰ ਗਏ ਨੇ। ਇਹ ਭਰਾ ਮੇਰਾ ਮੁਹੰਮਦ ਸੈਨ ਜਿਹੜਾ ਸਾਡੇ ਨਾਲ ਜੱਥੇ 'ਚ ਹੈ, ਜੱਥੇ 'ਚ। ਤੇ ਇਹ ਮੇਰੇ ਤਾਇਆ ਜੀ ਤੇ ਸਰਕਾਰੀ ਤੌਰ ਤੇ ਅਵਾਰਡ ਦਿੱਤਾ ਸੀ। ਫਿਰ ਅੱਗੋਂ ਸਾਡਾ 2004 ਤੋਂ ਲੈ ਕੇ 12 ਤੱਕ ਇਹ ਜੱਥਾ ਸੀ। ਇਹ ਭਾਈ ਲਾਲ ਜੀ ਨੇ, ਇਹ ਵੈਮ ਹੈ, ਇਹ ਭਨੇਵਾ, ਇਹ ਵੀ ਰਿਸ਼ਤੇਦਾਰ। ਤੇ ਇਹ ਭਾਈ ਮੁਹੰਮਦ ਹੁਸੈਨ। 2000 ਯਾਨੀ ਕਿ 12 ਤੱਕ ਇਹ ਰਿਹਾ ਸਾਡਾ। ਇਹ ਲੁਧਿਆਣੇ ਦੀ ਫੋਟੋ ਲੱਗੀ ਹੋਈ ਉਹਨਾਂ ਨੇ ਲਾਈ ਸੀ ਸੰਧੂ ਸਟੂਡੀਓ। ਅੱਛਾ ਇਹ ਦੱਸੋ ਵੀ ਰਬਾਬ ਹੁਣ ਸਾਨੂੰ ਵਜਾ ਕੇ ਵੀ ਥੋੜੀ ਜੀ ਅਸੀਂ ਰਿਕਾਰਡ ਕਰਨਾ ਚਾਹਾਂਗੇ। ਬਿਲਕੁਲ ਜੀ, ਚਲੋ ਦੇਖ ਲੈਂਦੇ ਆ ਕਿ ਵੈਸੇ ਉਹਦੀ ਚਲੋ ਥੋੜੀ ਜਿਹੀ ਤੁਹਾਨੂੰ ਛੇੜ ਕੇ ਦਿਖਾ ਦਿੰਦੇ ਆ। ਵਾਹ ਜੀ ਵਾਹ, ਵਾਹ ਜੀ ਵਾਹ। ਪਰ ਗਟਿਆ ਸਤਿਗੁਰ ਨਾਨਕ ਪਰ ਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, 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 ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪਰ ਗਟਿਆ, ਸਤਿਗੁਰ ਨਾਨਕ ਪਰ ਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪਰ ਗਟਿਆ, ਸਤਿਗੁਰ ਨਾਨਕ ਪਰ ਗਟਿਆ ਜਿਉ ਕਰ ਸੂਰਜ ਨਿਕਲਿਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਬਲੋਆ, ਤਾਰੇ ਛਪੇ ਅੰਧੇਰ ਬਲੋਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ। ਪਰ ਇਹ ਮੈਨੂੰ ਇੱਕ ਗੱਲ ਦੱਸੋ ਵੀ ਜਿਸ ਤਰ੍ਹਾਂ ਉਧਰਲੇ ਪੰਜਾਬ ਦੇ ਵਿੱਚ ਆ ਵੀ ਜਿਹੜੇ ਰਾਗੀ ਹੁੰਦੇ ਆ ਵੀ ਮਤਲਬ ਸਰਕਾਰੀ ਤੌਰ ਤੇ ਜਾਂ ਗੁਰਦੁਆਰਿਆਂ ਦਾ ਹਜ਼ੂਰੀ ਰਾਗੀ ਹੁੰਦੇ ਆ। ਪੀਸੀ ਜਿਹੜੀ ਇੱਕ ਸੰਸਥਾ ਹੈ ਉਹਨੂੰ ਤੁਸੀਂ ਕਹਿ ਸਕਦੇ ਹੋ ਤਾਂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਆ ਉਹ, ਤੇ ਉਹਨਾਂ ਵੱਲੋਂ ਹੀ ਜਿਹੜੇ ਸਾਰੇ ਨਹੀਂ ਉਸ ਤਨਖਾਹ ਦਿੰਦੇ ਆ, ਸੈਲਰੀ ਹੁੰਦੀ ਹੈ ਜੀ। ਬਿਲਕੁਲ ਬਿਲਕੁਲ ਸੈਲਰੀ ਹੁੰਦੀ ਹੋਏਗੀ ਉਹਨਾਂ ਦੀ ਜਿਹੜੀ ਵੀ ਹੈ। ਮਤਲਬ
ਜਿੰਨੇ ਵੀ ਚਾਹੇ ਹਜ਼ੂਰੀ ਰਾਗੀ ਹੋਣ ਜਾਂ ਕੋਈ ਵੀ ਐਸਜੀਪੀਸੀ ਦੇ ਵਿੱਚ ਕੰਮ ਕਰਨ ਵਾਲਾ, ਉਹ ਸਾਰਿਆਂ ਦੀ ਜਿਹੜਾ ਸਾਰੇ ਹੀ ਸਾਂਭ ਸੰਭਾਲ ਉਹ ਐਸਜੀਪੀਸੀ ਪ੍ਰਬੰਧਕ ਕਮੇਟੀ ਕਰਦੀ ਹੈ। ਜਿਵੇਂ ਐਸਜੀਪੀਸੀ ਹੋਵੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਰੀਆਂ ਉਦਾਂ ਉਹ ਕਰਦੀਆਂ। ਅਸੀਂ ਆਪਣੇ ਖਾਣ ਪੀਣ ਵਾਸਤੇ, ਕਮਾਉਣ ਵਾਸਤੇ ਦੇਖੋ ਫੇਰਾ ਤੋਰਾ ਤੇ ਸਾਰਾ ਕੁਝ ਹੁੰਦਾ, ਤੇ ਆਪਾਂ ਰੱਬ ਦੀ ਇਬਾਦਤ ਵੀ ਕਰਦੇ ਹਾਂ, ਲੇਕਿਨ ਉਹਦੇ ਵਾਸਤੇ ਇੱਕ ਕੰਮ, ਇੱਕ ਬਿਜ਼ਨਸ ਹੁੰਦਾ। ਇਹ ਵੇਖੋ ਇਹਨਾਂ ਦਾ ਕੰਮ ਆ, ਤਾਂ ਮੈਨੂੰ ਲੱਗਦਾ ਵੀ ਉਹ ਅਗਰ ਇਹਨਾਂ ਦਾ ਉਹ ਕੰਮ ਜਿਹੜਾ ਵਾ ਜਿਸ ਤਰ੍ਹਾਂ ਸਦੀਆਂ ਤੋਂ ਤੁਰਿਆ ਹੁੰਦਾ ਇਹਨਾਂ ਦੇ ਬਜ਼ੁਰਗਾਂ ਦਾ, ਉਹਨੂੰ ਰਿਕਗਨਾਈਜ਼ ਕੀਤਾ ਜਾਵੇ ਸਰਕਾਰੀ ਤੌਰ ਤੇ ਵੀ ਇਹਨਾਂ ਨੂੰ ਕੋਈ ਸੈਲਰੀ, ਤਨਖਾਹ ਇਸ ਤਰ੍ਹਾਂ ਦਾ ਕੁਝ ਹੋ ਜਾਵੇ, ਤੇ ਇਹਨਾਂ ਦੇ ਰੋਜ਼ਗਾਰ ਵੀ ਬਿਹਤਰ ਹੋਣ। ਕਦੀ ਤੁਹਾਨੂੰ ਗਵਰਨਮੈਂਟ ਨੇ ਨਹੀਂ ਕਿਹਾ ਇਸ ਤਰ੍ਹਾਂ? ਦੇਖੋ ਜੀ, ਮੈਂ ਤੁਹਾਨੂੰ ਦੱਸਾਂ ਕਿ ਮਹਿਕਮਾ ਵਕਫ ਅਮਲਾਕ ਬੋਰਡ ਜਿਹੜਾ ETP ਬੋਰਡ ਹੁੰਦਾ ਹੈ, ਉਹਦਾ ਕੰਮ ਹੈ ਇਹ ਸਾਰਾ ਅਰੇਂਜਮੈਂਟ ਕਰਨਾ। ਜਿੰਨਾ ਜੇ ਗੁਰਦੁਆਰਾ ਸਾਹਿਬ ਚ ਹੁੰਦਾ ਨਾ, ਮੇਰਾ ਖਿਆਲ ਜਿੰਨਾ ਵੀ ਅਰੇਂਜਮੈਂਟ ਜਿਵੇਂ ਹੁਣ ਬਣਾਉਂਦੇ ਉਹ ਕਰ ਤੇ ਦਿੰਦਾ, ਲੇਕਿਨ ਮਰਜ਼ੀ ਜਿਹੜੀ ਹੁੰਦੀ ਹੈ ਉਹ ਗੁਰਦੁਆਰੇ ਸਾਹਿਬ ਨੂੰ, ਕਿਉਂਕਿ ਇੱਕ ਮਜ਼ਹਬੀ ਆ ਜਾਂਦਾ, ਉਹ ਮਜ਼ਹਬ ਦੇ ਵਿੱਚ ਯਾਨੀ ਕਿ ਉਹਨਾਂ ਨੂੰ ਜ਼ੋਰ ਨਹੀਂ ਪਾਉਂਦੇ ਕਿ ਤੁਸੀਂ ਇੰਜ ਕਰੋ। ਤੇ ETP ਬੋਰਡ ਜਿਹੜਾ ਕਹਿ ਰਿਹਾ ਤੁਹਾਨੂੰ, ਤੇ ਲੇਕਿਨ ਇਹ ਵੇ ਕਿ ਇਹਨਾਂ ਦੀ ਵਜ੍ਹਾ ਤੋਂ ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ। ਤੇ ਪਿਛਲੇ ਸਾਲ ਇਹਨਾਂ ਨੇ ਸਰਕਾਰੀ ਤੌਰ ਤੇ ਰੱਖਿਆ ਸੀ ਸਾਡਾ ਸਪੈਸ਼ਲ, ਐਤਕੀ ਵੀ ਰੱਖਿਆ ਆ, ਤੇ ਸਾਡੀ ਖਿਦਮਤ ਕਰਦੇ ਰਹਿੰਦੇ ETP ਬੋਰਡ। ਲੇਕਿਨ ਹਜ਼ੂਰੀ ਰਾਗੀ ਰੱਖਣਾ, ਕਿਉਂਕਿ ਹੁਣ ਗੱਲਾਂ ਉਹੋ ਜਿਹੀਆਂ ਜਿਹੜੀਆਂ ਹਜ਼ੂਰੀ ਰਾਗੀ ਉਹਨੂੰ ਰੱਖਦੇ ਨੇ, ਇੱਥੋਂ ਦੀ ਨਹੀਂ ਮੈਂ ਗੱਲ ਕਰ ਰਿਹਾ, ਮੈਂ ਸ਼੍ਰੋਮਣੀ ਕਮੇਟੀ ਦਾ। ਹੁਣ ਜਦੋਂ ਪਹਿਲਾਂ ਤੇ ਸਾਰੇ ਰਬਾਬੀ ਕਰਦੇ ਸੀ, ਹੁਣ ਹਜ਼ੂਰੀ ਰਾਗੀ ਉਹਨੂੰ ਕਹਿੰਦੇ ਨੇ ਜਿਹੜਾ ਪੂਰਨ ਸਿੱਖ ਹੋਵੇ। ਜੇ ਇਹ ਗੱਲਾਂ ਦੋ ਆਣ ਕੇ ਇੱਥੇ ਕੰਮ ਹੋ ਜਾਂਦਾ ਖਰਾਬ। ਤੇ ਅਸੀਂ ਤਾਂ ਕਹਿੰਦੇ ਭਾਈ ਅਸੀਂ ਤਾਂ ਸੂਫੀਜ਼ਮ ਲੈ ਕੇ ਜਾਂਦੇ ਪਏ ਆ, ਤੇ ਵੱਡੇ ਸਾਡੇ ਨਹੀਂ ਤੇ ਬਾਬਾ ਜੀ ਨੇ ਤੇ ਮਰਦਾਨਾ ਨੇ ਨੂੰ ਕਿਹਾ ਵੀ ਤੂੰ ਲੋਕਾਂ ਦਾ ਹੈਗਾ ਨਾ, ਤੇ ਜੇ ਮੁਸਲਮਾਨ ਲੜੀ ਜਾਂਦੀ ਪਈ ਹੈ, ਤੇ ਅਸੀਂ ਉਹ ਇੱਕ ਜੇ ਅਸੀਂ ਤੁਸੀਂ ਇੰਜ ਕਰ ਲਵੋਗੇ ਤੇ ਉਹ ਸਾਰਾ ਮਕਸਦ ਹੀ ਖਤਮ ਹੋ ਜਾਣਾ। ਉਹ ਜਿਹੜਾ ਬਾਬਾ ਜੀ ਦਾ ਪਿਆਰ ਸੀ, ਜਿਵੇਂ ਮੁਸਲਮਾਨ ਨੂੰ ਰੱਖਿਆ ਹੈ, ਤੇ ਜਿਵੇਂ ਹੁਣ ਬਾਬਾ ਐਂਜੀ ਪੁੱਛਦੇ, ਬਾਬਾ ਜੀ ਨੇ ਆਪ ਲਿਖਿਆ 5 ਨਮਾਜ਼ਾਂ ਵਕਤ 5 ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿੱਤਫ ਸਦਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇ ਤੇ ਕੂੜੇ ਯਾਰ ਕੂੜੋ ਕੂੜੀ ਪਾਏ। ਅਸੀਂ ਤੇ ਸੂਫੀਜ਼ਮ ਨੂੰ ਲੈ ਕੇ ਤੁਰਦੇ, ਅਸੀਂ ਇਹ ਸਿਆਸਤ 'ਚ ਨਹੀਂ ਆਉਂਦੇ। ਤੇ ਜਦੋਂ ਜਾਂਦੇ ਆ ਲੋਕੀ ਬੜੇ ਪਿਆਰ ਨਾਲ ਸਾਨੂੰ ਇੰਡੀਆ 'ਚ ਸਪੈਸ਼ਲ ਇੱਥੇ ਵੀ ਸੁਣਦੇ ਨੇ, ਪਿਆਰ ਕਰਦੇ ਨੇ, ਕਿਉਂਕਿ ਇਹ ਸਾਰਾ ਹੱਥ ਬਾਬੇ ਨਾਨਕ ਦਾ, ਤੇ ਉਹਨਾਂ ਦੀ ਵਜ੍ਹਾ ਸਾਨੂੰ ਇੱਜ਼ਤ ਮਿਲੀ ਹੈ ਤੇ ਮਿਲਦੀ ਰਹਿਣੀ। ਹੋਰ ਥੋੜਾ ਜਿਹਾ ਐਡੀਸ਼ਨ ਕਰਾਂ ਗੱਲ ਦਾ, ਕਿ ਜਦੋਂ ਲਾਸਟ ਟਾਈਮ ਮੈਂ ਅੱਗੇ ਰਸਤੇ 'ਚ ਵੀ ਗੱਲ ਕਰਨਾ ਵੀ ਬਹੁਤ ਸਾਰੇ ਦੋਸਤਾਂ ਜਦੋਂ ਇੱਥੇ ਇਹਨਾਂ ਦੇ ਘਰ ਆਏ, ਜ਼ਾਰੀ ਗੱਲ 6 ਫੈਮਿਲੀ ਦਾ ਛੋਟਾ ਘਰ ਹੈ, ਮੈਨੂੰ 2-3 ਦੋਸਤਾਂ ਨੇ ਕਿਹਾ ਕਿ ਯਾਰ ਉਹਨਾਂ ਦਾ ਨਾ ਅਸੀਂ ਕਰਦੇ ਹਾਂ ਕੁਛ, ਜਦੋਂ ਘਰ ਬਣਾ ਕੇ ਬਾਹਰਲੀ ਸਾਈਡ ਤੇ। ਮੈਂ ਕਿਹਾ ਜ਼ਰੂਰ ਯਾਰ ਦੇਖ ਤਾਂ ਕੀ ਕਰਨਾ ਚਾਹੀਦਾ, ਲੇਕਿਨ ਮੈਂ ਸਭ ਤੋਂ ਬਾਹਰ ਮੈਂ ਟੂਰ ਤੇ ਰਸ਼ੀਆ ਗਿਆ, ਮੈਂ ਕਿਹਾ ਮੇਰੇ ਕੋਲ ਵੀ ਇੰਨਾ ਫਾਲੋਅਪ ਨਹੀਂ ਕੀਤਾ ਗਿਆ। ਤੇ ਭਾਈ ਸਾਹਿਬ ਤੁਸੀਂ ਵੀਡੀਓ 'ਚ ਵੇਖ ਲਿਆ, ਤੇ ਸਾਰੀ ਸੰਗਤ ਨੂੰ ਚਾਹੀਦਾ, ਭਾਵੇਂ ਇੱਥੇ ਦੀ ਹੈ ਭਾਵੇਂ ਉੱਥੇ ਦੀ ਹੈ, ਕਿ ਜ਼ਰੂਰ ਇਹਨਾਂ ਨਾਲ ਆਪਾਂ ਉਹਨਾਂ ਕਰ ਸਕੀਏ ਵੀ ਇਹਨਾਂ ਦਾ ਗੁਜ਼ਰ, ਇਹਨਾਂ ਦਾ ਘਰ ਦਾ ਜਿਹੜਾ ਨਿਜ਼ਾਮ ਹੈ ਬਿਹਤਰ ਹੋ ਸਕੇ ਅੱਗੋਂ। ਬਲਕਿ ਮੈਂ ਤਾਂ ਕਹਾਂਗਾ, ਮੈਨੂੰ ਇੱਕ ਦੋਸਤ ਨੇ ਸੁਜੈਸਟ ਕੀਤਾ ਸੀ ਕਿ ਬਾਹਰ ਕੋਈ ਖੁੱਲ੍ਹੀ ਜਗ੍ਹਾ ਲੈ ਕੇ ਉੱਥੇ ਅਕੈਡਮੀ ਬਣਾਉਣ, ਜਿੱਥੇ ਅੱਗੋਂ ਆਪਣੇ ਬੱਚਿਆਂ ਨੂੰ ਜਾਂ ਹੋਰ ਜਿਹੜੇ ਸਿੱਖਣਾ ਚਾਹੁਣ ਉਹਨਾਂ ਨੂੰ ਕੀਰਤਨ ਜਾਂ ਕਵਾਲੀ ਦੇ ਨਾਲ ਜਾਂ ਸੂਫੀਆ ਜਿਹੜਾ ਰਬਾਬ ਆ ਆਪਣਾ ਕੀ ਇਹਨੂੰ ਕਹਿੰਦੇ ਆ ਆਪਣੇ ਨਾਮ, ਹਾਰਮੋਨੀਅਮ ਸਿਖਾਉਣ, ਕੀ ਕਹਿੰਦੇ ਨੇ ਵੀ ਤਬਲਾ, ਸਾਰਾ ਕੁਛ। ਮਤਲਬ ਜਿਹੜੀ ਇਹਨਾਂ ਦੀ ਸ਼ੁਰੂ ਤੋਂ ਰੀਤ ਤੁਰੀ ਆਉਂਦੀ ਇਹਨਾਂ ਦੇ 18ਵੀਂ ਪੀੜ੍ਹੀ ਤੋਂ ਬਾਬਾ ਮਰਦਾਨਾ ਤੋਂ, ਉਹ ਬਰਕਰਾਰ ਰਹਿ ਸਕੇ। ਸੋ ਇਹ ਮੇਰੀ ਸੀ ਗੁਜ਼ਾਰਿਸ਼, ਸਾਰਿਆਂ ਨਾਲ ਜ਼ਰੂਰ ਇਹਨਾਂ ਨਾਲ ਰਾਬਤਾ ਕਰਿਓ, ਤੇ ਜਿੰਨਾ ਹੋ ਸਕਦਾ ਸਾਨੂੰ ਕਰਨਾ ਚਾਹੀਦਾ। ਤਾਂ ਭਾਈ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਜੀ ਬਹੁਤ, ਤੁਹਾਡਾ ਵੀ ਬਹੁਤ। ਫਿਰ ਹਾਜ਼ਰ ਹੋਵਾਂਗੇ ਕਿਉਂਕਿ ਸੰਗਤਾਂ ਕੋ ਬਹੁਤ ਆ ਰਹੀਆਂ, ਤੇ ਫਿਰ ਵੀ ਤੁਹਾਨੂੰ ਜ਼ਹਿਮਤ ਦੇਵਾਂਗੇ ਅਸੀਂ। ਬਿਲਕੁਲ ਜੀ, ਤੁਸੀਂ ਯਾਦ ਰੱਖਦੇ ਹੋ ਤੇ ਅੱਗੇ ਵੀ ਯਾਦ ਰੱਖਦੇ ਰਹੋਗੇ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਅੱਜ ਆਏ ਵਕਤ ਕੱਢ ਕੇ, ਬਹੁਤ ਧੰਨਵਾਦ ਤੁਹਾਡਾ। ਤੇ ਮੈਂ ਦੋਸਤਾਂ ਨੂੰ ਦੱਸਾਂ ਵੀ ਆਹ ਇਹਨਾਂ ਦੇ ਸਾਹਮਣੇ ਕਾਰਡ ਹੈ ਇਹਨਾਂ ਦਾ, ਜੇਕਰ ਇਹਨਾਂ ਨੂੰ ਕੰਟੈਕਟ ਕਰਨਾ ਚਾਹਵੇ, ਤੁਸੀਂ ਸਮਝਦਾਰ ਹੋ ਵੀ ਕੰਟੈਕਟ ਕਿਉਂ ਕਰਨਾ। ਇਹਨਾਂ ਦਾ WhatsApp ਨੰਬਰ ਵੀ ਆ, ਇਹਨਾਂ ਦੀ ਈਮੇਲ ਵੀ ਆ, ਇਹਨਾਂ ਦਾ ਡਾਇਰੈਕਟ ਨੰਬਰ ਵੀ ਆ, ਤੇ ਉੱਤੇ ਇਹਨਾਂ ਦਾ ਨਾਮ ਵਗੈਰਾ ਲਿਖਿਆ ਸਾਰਾ ਕੁਝ, ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਸ਼ੁਕਰੀਆ ਜੀ, ਬਹੁਤ ਜੀ ਸ਼ੁਕਰੀਆ। ਵੀ ਅਸੀਂ ਨਿਕਲਦੇ ਪਏ ਇੱਥੋਂ ਘਰੋਂ, ਹੁਣ ਅਸੀਂ 1-2 ਜਗ੍ਹਾਵਾਂ ਤੇ ਹੋਰ ਜਾਣਾ, ਫਿਰ ਰਾਤ ਨੂੰ ਵਿਆਹ ਵੀ ਅਟੈਂਡ ਕਰਨਾ, ਵਿਆਹ ਤੇ ਵੀ ਜਾਣਾ। ਤੇ ਇੱਧਰ ਵੇਚਣ ਆ ਗਿਆ ਕੁਛ, ਇਹਦੀ ਆਵਾਜ਼ ਮੇਰੇ ਨਾਲ ਬਹੁਤੀ ਲਾਈ ਯਾਰ, ਆਵਾਜ਼ ਲਾਈ। ਸ਼ਾਨ ਬੁਰਾ ਵੇਚ ਲੈ, ਲੋਹਾ ਲੈਲਨ ਵੇਚ ਲੈ, ਕਾਪੀ ਖਵਾਰ ਚ ਰੱਦੀ ਵੇਚ ਲੈ, ਪਲਾਸਟਿਕ ਦੀਆਂ ਖਾਲੀ ਬੋਤਲਾਂ ਵੇਚ ਲੈ। ਸਪੀਕਰ ਲਵਾਏ ਅੰਦਰ, ਐਂਜੀ ਸਮਝ ਲਓ ਸਪੀਕਰ ਹੀ ਲਵਾਇਆ। ਤੇ ਅਸੀਂ ਇਸ ਤੋਂ ਬਾਅਦ ਵਿਕਾਸ ਦੇ ਭਾਈ ਦਾ ਵਲੀਮਾ, ਉੱਥੇ ਵੀ ਜਾਣਾ, ਤੇ 1-2 ਹੋਰ ਜਗ੍ਹਾਵਾਂ ਤੇ ਵੀ ਜਾਣਾ। ਪਿੰਡ ਜਾਣ ਦਾ ਇਰਾਦਾ ਸੀ, ਲੇਕਿਨ ਟਾਈਮ ਹੁਣ ਘੱਟ ਆ, ਹੁਣ ਲਾਹੌਰ ਦੇ ਵਿੱਚ ਰਵਾਂਗੇ, ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ। ਫਿਰ ਪੁਲਿਸ ਰਿਪੋਰਟ ਕਰਾਉਣ ਵਾਸਤੇ ਅਸੀਂ ਆ ਗਏ ਆ ਥਾਣੇ,
ਇਹ ਆਇਆ ਤਾਂ ਵਾਵਾ ਦਿਨਾਂ ਦਾ। ਆਪਾਂ ਉਧਰ ਸੀਪੀਓ ਦਫ਼ਤਰ ਕਰਾਈ ਸੀ, ਥਾਣੇ ਕੋਈ ਨਹੀਂ ਸੀ ਕਰਾਈ, ਤੇ ਕਹਿੰਦੇ ਵੀ ਥਾਣੇ ਵੀ ਕਰਾਓ ਐਂਟਰੀ, ਤੇ ਥਾਣੇ ਐਂਟਰੀ ਕਰਾਉਣ ਆਇਆ ਜੀ ਵਾਵਾ ਦਿਨਾਂ ਬਾਅਦ। ਹੁਣ ਇੱਥੇ ਨਾ ਰੱਖ ਲੈਣਾ, ਚਲੋ ਹੁਣ ਇੰਨੇ ਦਿਨ ਲੇਟ ਐਂਟਰੀ ਹੈ ਤੇ ਇੱਥੇ ਰੱਖ ਲੈਣਾ। ਵੋਟ ਲਈ ਆਪਾਂ ਕਰਾ, ਕਾਗਜ਼ ਵਿਖਾਉਣਾ ਨਹੀਂ ਗਾ, ਆਂਦੇ YouTube ਫਿਰ ਬੰਦ ਕਰ ਦਿੰਦੀ ਆ। ਆਹ ਵੇਖ ਲਓ ਕਾਗਜ਼, ਨਹੀਂ ਤੇ ਆਂਦੇ ਨਾ ਵੀ YouTube। ਮੈਂ ਨਾ ਇੱਕ ਵਾਰੀ ਮੈਂ ਲਾਤਾ, ਜਦੋਂ ਟਰੈਵਲ ਤੇ ਜਾਣਾ ਸੀ ਨਾ, ਮੈਂ ਲਾ ਦਿੱਤਾ ਆਪਣਾ ਉਹ ਗੱਡੀ ਦਾ ਕਾਰਨੇਟ ਤੇ ਪਾਸਪੋਰਟ, ਉਹਨਾਂ ਭਾਈ ਵੀਡੀਓ ਰਿਮੂਵ ਕਰਤੀ। ਮੈਂ ਬਲਰ ਕਰਕੇ ਫੇਰ ਲੈ ਜਾਣਾ, ਫੇਰ ਰਿਮੂਵ ਕਰਨਾ ਭਾਈ ਨੇ, ਫਿਰ ਦੁਬਾਰਾ ਉਹਨਾਂ ਨੂੰ ਸ਼ੱਕ ਹੀ ਹੁੰਦਾ ਰਹਿੰਦਾ, ਜਾਂ ਤਾਂ ਪਹਿਲਾਂ ਹੀ ਬਲਰ ਕਰ ਦੇ, ਪਹਿਲੀ ਗੱਲ ਪਾਓ ਹੀ ਨਾ। ਚਲੋ ਜੀ ਐਂਟਰੀ ਕਰਾ ਲਈ ਆਪਾਂ, ਹੁਣ ਚੱਲੀਏ ਫੇਰ ਇੱਕ ਵਾਰੀ ਆਫਿਸ। ਅੱਜ ਦਾ ਅਗਲਾ ਦਿਨ ਆ ਤੇ ਸੇਮ ਉਸੇ ਤਰ੍ਹਾਂ ਸੂਰਜ ਹੈਗਾ, ਲੇਕਿਨ ਫੌਗ ਦੀ ਵਜ੍ਹਾ ਨਾਲ ਦਿਸਦਾ ਨਹੀਂ। ਸੂਰਜ ਹੈਗਾ ਪਰ ਹੈ ਨਹੀਂ। ਲਾਹੌਰ ਦੇ ਵਿੱਚ ਮਾਸਕ ਲੋਕਾਂ ਨੇ ਲਾਏ ਆ, ਤੇ ਮੇਰੇ ਵਰਗੇ ਜਿਹੜੇ ਉਦਾਂ ਹੀ ਫਿਰੀ ਜਾਂਦੇ ਆ। ਆਪਣੇ ਵਰਗੇ ਉਦਾਂ ਹੀ ਫਿਰੀ ਜਾਂਦੇ, ਪਰ ਅਸੀਂ ਗੱਡੀ 'ਚ ਫਿਰਨ ਦੇ ਨੇ, ਇਸ ਤੋਂ ਨਹੀਂ ਲਾਇਆ। ਤੇ ਲਾਹੌਰ ਵੇਖੋ ਦੂਸਰਾ ਤੀਸਰਾ ਦਿਨ ਹੈ, ਬਿਲਕੁਲ ਵੀ ਸੂਰਜ ਦਾ ਨਾਂ ਨਿਸ਼ਾਨ ਨਹੀਂ ਦਿਸਦਾ। ਸਵੇਰੇ ਜਦੋਂ ਮੈਂ ਨਿਕਲਿਆ ਬਾਹਰ, ਉਦੋਂ ਵੀ ਉਹ ਬਾਈ ਨੇ ਕਿਹਾ ਕਹਿੰਦਾ ਭਾਜੀ ਮਾਸਕ ਲਾ ਲਓ। ਉਹ ਉੱਤੇ ਸੂਰਜ ਵੇਖੋ, ਐਂ ਲੱਗਦਾ ਵੀ ਜਿਵੇਂ ਰਾਤ ਵੇਲੇ ਚੰਨ ਨਹੀਂ ਹੁੰਦਾ, ਚੰਨ ਨਿਕਲਣਾ ਮਾੜਾ ਮਾੜਾ। ਲਓ ਵੀ ਦੋਸਤੋ, ਅਸੀਂ ਤਿਆਰ ਹੋ ਕੇ ਨਿਕਲ ਪਏ ਇੱਕ ਵਾਰੀ ਹੁਣ ਵਿਆਹ ਤੇ ਜਾਣ ਵਾਸਤੇ। ਆ ਵਿਆਹ ਵਾਲੀ ਵੇਸਕੋਟ ਪਾ ਲਈ ਹੈ, ਤੇ ਦੂਸਰਾ ਦਿਨ ਹੈ ਸਾਨੂੰ ਵਿਆਹ, ਤੀਸਰਾ ਦਿਨ ਵਹਿੰਦਿਆਂ ਖਵਾਉਂਦਿਆਂ ਨੂੰ ਖਾਂਦਿਆਂ ਨੂੰ। ਸੋ ਇਹ ਵਲੌਗ 'ਚ ਅੱਜ ਦਾ ਵਿਆਹ ਨਹੀਂ ਹੋਣਾ, ਤੇ ਕੱਲ ਤੁਹਾਨੂੰ ਮਿਲਾਂਗੇ ਨਵੇਂ ਵਲੌਗ 'ਚ। ਰੱਬ ਰੱਖ।